ਆ ਸਾਰੇ ਫੂਲਕੇ ਵਰਗੇ ਵਿਕੇ ਹੋਏ ਲੋਕ, ਜਗਮੀਤ ਬਰਾੜ ਵਰਗੇ ਚੱਕਵੇਂ ਚੁੱਲ੍ਹੇ ਔਰ ਦੂਸਰੇ, ਉਹ ਇਹ ਕਹਿੰਦੇ ਨੇ ਜੀ ਅਸੀਂ ਇਸ ਸਿੱਟੇ ਤੇ ਇਸ ਲਈ ਬੀਜੇਪੀ ਜੁਆਇਨ ਕੀਤੀ ਕਿ ਬੀਜੇਪੀ ਹੀ ਪੰਜਾਬ ਦੇ ਮਸਲਿਆਂ ਦਾ ਹੱਲ ਕਰ ਸਕਦੀ ਹੈ, ਹੋਰ ਕੋਈ। ਉਹ ਔਰ ਬੀਜੇਪੀ ਇੱਕ ਪਾਸਿਓਂ ਨਹੀਂ ਸਾਰੇ ਪਾਸਿਓਂ ਤਬਾਹੀ ਦੇ ਉੱਤੇ ਲੱਗੀ ਹੋਈ ਹੈ। ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦੇ ਵਿੱਚ ਜਿਹੜੇ ਨੇ ਉਹਦੇ 'ਚ ਜਿਹੜਾ ਸੈਂਟਰ ਇਹ ਚਾਹੁੰਦਾ ਹੈ ਕਿ ਜੇ 2 ਮੈਂਬਰ ਨੇ ਸੈਂਟਰ ਦੇ, ਉਹ ਚਾਹੁੰਦੇ ਨੇ ਕਿ 4 ਅਸੀਂ ਕਰ ਦਈਏ, ਇੱਕ ਹਰਿਆਣੇ 'ਚੋਂ ਲੈ ਲਈਏ, ਇੱਕ ਰਾਜਸਥਾਨ 'ਚੋਂ। ਕਿ ਆਲਰੇਡੀ ਮੁਕੰਮਲ ਤੌਰ ਦੇ ਉੱਤੇ ਪਹਿਲਾਂ ਹੀ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਇਲੀਗਲ ਹੈ। ਆਰਟੀਕਲ 78, 79, 80 ਇਲੀਗਲ ਨੇ ਕਿਉਂਕਿ ਉਹਨਾਂ ਦੇ ਕੋਲ ਕੋਈ ਹੱਕ ਹੀ ਨਹੀਂ ਹੈ ਕਿ ਵੀ ਉਹ ਪਾਣੀਆਂ ਦੇ ਉੱਤੇ ਕੰਟਰੋਲ ਕਰਨ। ਹੁਣ ਉਹਦੇ ਤੇ ਜੱਫਾ ਪੱਕਾ ਮਾਰਨ ਦੇ ਲਈ ਉਹ ਜਿਹੜੇ ਨੇ, ਔਰ ਇਹ ਹੈ ਕਿ ਫਰੈਸ਼ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਆਫ ਬਰਿਊਜ਼ ਐਜ਼ ਸੈਂਟਰ ਪ੍ਰਪੋਜ਼ਸ ਇਨਕਰੀਜ਼ਿੰਗ ਫੁੱਲ ਟਾਈਮ ਮੈਂਬਰਸ ਫਰੋਮ 2 to 4। ਇਸ ਬਦਲਦੀ ਦੁਨੀਆ ਵਿੱਚ ਤੁਸੀਂ ਪਿੱਛੇ ਨਾ ਰਹਿ ਜਾਓ। ਹਰ ਘਟਨਾ ਜੋ ਤੁਹਾਡੀ ਜ਼ਿੰਦਗੀ ਤੇ ਅਸਰ ਪਾ ਰਹੀ ਹੈ, ਅਸੀਂ ਉਸ ਬਾਰੇ ਦਵਾਂਗੇ ਤੁਹਾਨੂੰ ਸਟੀਕ ਤੇ ਸਹੀ ਜਾਣਕਾਰੀ। ਤੁਹਾਡਾ ਆਪਣਾ ਹੱਕ ਸੱਚ ਦੀ ਆਵਾਜ਼ TV84। TV84 ਦੇ ਨਾਲ ਜੁੜਨ ਲਈ ਆਪਣਾ ਫੋਨ ਚੁੱਕੋ ਤੇ ਐਪ ਸਟੋਰ ਵਿੱਚ ਜਾ ਕੇ ਡਾਊਨਲੋਡ ਕਰੋ TV84 ਦੀ ਨਵੀਂ ਐਪ। ਇਸ ਐਪ ਤੇ ਤੁਸੀਂ ਦੇਖ ਸਕਦੇ ਹੋ 24 ਘੰਟੇ TV84 ਦਾ ਲਾਈਵ ਚੈਨਲ ਅਤੇ ਨਾਲ ਹੀ ਪੰਜ ਪੰਜਾਬ ਅਤੇ ਦੁਨੀਆ ਭਰ ਦੀਆਂ ਅਹਿਮ ਖਬਰਾਂ। ਫਿਰ ਦੇਰ ਕਿਸ ਗੱਲ ਦੀ, ਹੁਣੇ ਡਾਊਨਲੋਡ ਕਰੋ TV84 ਦੀ ਨਵੀਂ ਐਪ। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀਅਰਸ, ਗੱਲਬਾਤ ਕਰਨ ਜਾ ਰਹੇ ਹਾਂ ਪੰਜਾਬ ਦੇ ਹਾਲੇ ਨਾਲ ਕਿ ਭਾਰਤੀ ਕਬਜ਼ੇ ਵਾਲੇ ਪੰਜਾਬ ਦਾ ਦਰਿਆਈ ਪਾਣੀ ਹੀ ਪੰਜਾਬ ਦੀ ਇੱਕੋ ਇੱਕ ਕੁਦਰਤੀ ਦੌਲਤ ਹੈ ਔਰ ਕੇਂਦਰ ਸਰਕਾਰ ਦੀ ਸ਼ਹਿ ਤੇ ਪਹਿਲਾਂ ਹੀ ਸਤਲੁਜ, ਬਿਆਸ, ਰਾਵੀ ਦਰਿਆਵਾਂ ਦੇ ਪਾਣੀ ਦਾ ਜਿਹੜਾ 2/3 ਹਿੱਸਾ ਹਰਿਆਣਾ ਤੇ ਰਾਜਸਥਾਨ ਨੂੰ ਮੁਫਤ ਵਿੱਚ ਜਿਹੜੇ ਨੇ ਉਹ ਲੁੱਟ ਰਹੇ ਨੇ ਔਰ ਹੁਣ ਕੇਂਦਰ ਸਰਕਾਰ ਵੱਲੋਂ ਬਾਕੀ ਦਾ ਪਾਣੀ ਲੁੱਟਣ ਲਈ ਪੰਜਾਬ ਪੁਨਰ ਐਕਟ ਵਿੱਚ ਸੋਧ ਕਰਕੇ ਹਰਿਆਣਾ ਤੇ ਰਾਜਸਥਾਨ ਦੇ ਮੈਂਬਰਾਂ ਨੂੰ ਪੱਕੇ ਤੌਰ ਤੇ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦਾ ਮੈਂਬਰ ਬਣਾਇਆ ਜਾ ਰਿਹਾ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ ਦੇਖਣ ਸੁਣਨ ਜਾਂ ਲਿਖਣ ਲਈ। ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਦੁਨੀਆ ਦੇ ਜਦੋਂ ਅਸੀਂ ਅੱਡ-ਅੱਡ ਮੁਲਕਾਂ ਵੱਲ ਨਜ਼ਰ ਮਾਰਦੇ ਹਾਂ ਤੇ ਕੁਦਰਤ ਨੇ ਹਰ ਇੱਕ ਨੂੰ ਕਿਸੇ ਨਾ ਕਿਸੇ ਕੁਦਰਤੀ ਦੌਲਤ ਦੇ ਨਾਲ ਮਾਲਾ ਮਾਲ ਕੀਤਾ ਹੈ। ਕਿਤੇ ਸੋਨੇ ਦੀਆਂ ਖਾਨਾਂ ਨੇ, ਕਿਤੇ ਲੋਹਾ ਹੈ, ਕਿਤੇ ਕੋਲਾ ਹੈ। ਅੱਜ ਜਦੋਂ ਰੇਅਰ ਅਰਥ ਮਟੀਰੀਅਲ ਦੀ ਗੱਲ ਹੁੰਦੀ ਹੈ ਤਾਂ ਫਿਰ ਅਸੀਂ ਦੇਖਦੇ ਹਾਂ ਕਿ ਵੀ ਈਵਨ ਅਫਰੀਕਨ ਕੰਟੀਨੈਂਟ ਜਿਹੜਾ ਹੋਰ ਵੀ ਬਹੁਤ ਸਾਰੀਆਂ ਦੌਲਤਾਂ ਨਾਲ ਮਾਲਾ ਮਾਲ ਸੀ, ਉਹਨਾਂ ਦੇ ਕੋਲ ਬਹੁਤ ਸਾਰਾ ਰੇਅਰ ਅਰਥ ਮਟੀਰੀਅਲ ਹੈ। ਚਾਈਨਾ ਦੇ ਕੋਲ ਹੈ। ਔਰ ਪੰਜਾਬ ਦੇ ਕੰਟੈਕਸਟ ਦੇ ਵਿੱਚ ਜੇ ਅਸੀਂ ਦੋਨੋਂ ਹੀ ਪੰਜਾਬਾਂ ਦੀ ਗੱਲ ਵੀ ਕਰੀਏ, ਜਿਹੜਾ ਜੇ ਅਸੀਂ 47 ਤੋਂ ਪਹਿਲਾਂ ਦੇ ਵੀ, ਹਾਲਾਂ ਇੱਕ ਤਾਂ ਸਮੁੰਦਰ ਨਹੀਂ ਲੱਗਦਾ ਹੈ, ਲੇਕਿਨ ਦੂਸਰੇ ਪਾਸੇ ਜੇ ਇਹ ਵੀ ਦੇਖੀਏ ਕਿ ਜਿਸ ਸੂਬੇ ਨੇ ਜਾਂ ਜਿਸ ਧਰਤੀ ਦਾ ਨਾਂ ਹੀ ਉਸ ਕੁਦਰਤੀ ਦੌਲਤ ਤੋਂ ਹੋਏ ਜਿਹੜੀ ਜ਼ਿੰਦਗੀ ਦਾ ਆਧਾਰ ਹੈ, ਪਹਿਲਾਂ ਪਾਣੀ ਜਿਉ ਹੈ ਜਿਤ ਹਰਿਆ ਸਭ ਕੋਏ। ਜਦੋਂ ਵੀ ਹੁਣ ਜੇ ਮਾਰਸ ਦੇ ਉੱਤੇ ਜਾਂ ਮੂਨ ਦੇ ਉੱਤੇ ਜਿਹੜੇ ਇਹ ਸਾਰੀਆਂ ਐਕਸਪੀਡੀਸ਼ਨਸ ਨੇ ਨਾਸਾ ਦੀਆਂ ਜਾਂ ਦੂਜੀਆਂ, ਜਿਹੜੀ ਪਹਿਲੀ ਚੀਜ਼ ਲੱਭੀ ਜਾਂਦੀ ਵੀ ਉੱਥੇ ਪਾਣੀ ਹੈ ਕਿ ਨਹੀਂ, ਕਿਉਂਕਿ ਜਿੱਥੇ ਪਾਣੀ ਹੋਏਗਾ ਉੱਥੇ ਲਾਈਫ ਹੋਏਗੀ। ਪਾਣੀ ਤੋਂ ਬਿਨਾਂ ਲਾਈਫ ਸੰਭਵ ਹੀ ਨਹੀਂ ਹੈ। ਹਿਊਮਨ ਵਜੂਦ ਦਾ ਵੀ 2/3 ਪਾਣੀ ਹੈ ਔਰ ਇਸ ਧਰਤੀ ਦੇ ਉੱਤੇ ਵੀ ਜੇ ਦੇਖੀਏ ਤੇ 2 ਹਿੱਸੇ ਪਾਣੀ ਹੈ, ਸਮੁੰਦਰ ਨੇ, 1 ਹਿੱਸਾ ਧਰਤੀ ਹੈ। ਤੇ ਜਿਸ ਧਰਤੀ ਦਾ ਨੂੰ ਨਾ ਹੀ 5 ਆਬ ਫਾਰਸੀ ਦੇ ਵਿੱਚ ਪਾਣੀ ਨੂੰ ਕਹਿੰਦੇ ਨੇ, 5 ਦਰਿਆ ਸਤਲੁਜ, ਬਿਆਸ, ਰਾਵੀ, ਝਨਾਬ, ਜੇਹਲਮ। 47 ਦੀ ਮੁਲਕ ਵੰਡ ਨੇ 3 ਦਰਿਆ ਸਤਲੁਜ, ਬਿਆਸ, ਰਾਵੀ ਭਾਰਤੀ ਕਬਜ਼ੇ ਵਾਲੇ ਪੰਜਾਬ 'ਚ ਔਰ ਝਨਾਬ ਔਰ ਜੇਹਲਮ ਜਿਹੜੇ ਪਾਕਿਸਤਾਨੀ ਪੰਜਾਬ ਦਾ ਹਿੱਸਾ ਬਣਾਏ ਜਾ ਰਹੇ। ਇੰਡਸ ਦਰਿਆ ਜਿਹੜਾ ਅਲਟੀਮੇਟਲੀ ਉਸ ਖਿੱਤੇ ਦਾ ਵੱਡਾ ਦਰਿਆ ਰਿਹਾ। ਇਹ ਵੀ ਜਦੋਂ ਅਸੀਂ ਦੇਖਦੇ ਹਾਂ ਕਿ ਵੀ ਇਹਨਾਂ 5 ਦਰਿਆਵਾਂ ਦੀ ਬਣਤਰ ਵੀ ਇਸ ਕਿਸਮ ਦੀ ਰਹੀ ਹੈ ਕਿ ਬਿਆਸ ਦਰਿਆ ਹਰੀਕੇ ਦੇ ਉੱਤੇ ਜਿਹੜਾ ਡਿਸਟ੍ਰਿਕਟ ਅੰਮ੍ਰਿਤਸਰ 'ਚ ਸਤਲੁਜ ਦਾ ਹਿੱਸਾ ਬਣ ਜਾਂਦਾ ਹੈ। ਸਤਲੁਜ ਇੱਧਰੋਂ ਦੀ ਗੁਜ਼ਰ ਕੇ ਫਿਰ ਪਾਕਿਸਤਾਨ 'ਚ ਦਾਖਲ ਹੁੰਦਾ ਹੈ। ਫਿਰ ਜਿਹੜਾ ਉਹ ਇੱਕ ਥਾਂ ਦੇ ਉੱਤੇ ਰਾਵੀ ਦੇ ਨਾਲ ਫਿਰ ਝਨਾਬ ਹੈ। ਫਿਰ ਇੱਕ ਪਾਕਿਸਤਾਨ ਦੇ ਵਿੱਚ ਇੱਕ ਥਾਂ ਉਹਨੂੰ ਪੰਚ ਨਦ ਕਹਿੰਦੇ ਨੇ। ਪੰਜ ਨਦੀਆਂ ਤੋਂ ਇਹ ਪੁਰਾਣਾ ਨਾਂ ਹੈ ਪੰਚ ਨਦ।
ਪੰਚਨਦ ਤੋਂ ਫਿਰ ਜਿਹੜਾ ਹੈ ਉਹ ਜਾ ਕੇ ਸਮੁੰਦਰ ਦੇ ਵਿੱਚ ਜਿਹੜਾ ਹੈ ਉਹ ਜਾ ਕੇ ਮਿਲ ਜਾਂਦਾ ਹੈ। ਅੱਛਾ। ਸੋ ਇਹ ਸਾਰਾ ਕੁਦਰਤ ਨੇ ਇਸ ਢੰਗ ਦੇ ਨਾਲ ਹੀ ਇਸ ਜਿਹੜਾ ਇਸ ਧਰਤੀ ਦਾ ਖਿੱਤਾ ਸੀ ਉਸ ਨੂੰ ਨਵਾਜਿਆ, ਉਹ ਜ਼ਰਖੇਜ਼ ਹੋਇਆ। ਇਹੀ ਕਾਰਨ ਹੈ ਕਿ ਵੱਡੇ ਵੱਡੇ ਲੁਟੇਰਿਆਂ ਦੇ ਲਈ ਵੀ, ਦੂਸਰੇ ਵੀ, ਭਾਵੇਂ ਉਹ ਸੋਨਾ ਲੁੱਟਣ ਜਾਂ ਦੂਜੇ ਸੋਮਨਾਥ ਜਾਂ ਗੁਜਰਾਤ ਤੱਕ ਜਾਂਦੇ ਸੀ ਜਾਂ ਬਾਕੀ ਦਿੱਲੀ ਲੇਕਿਨ ਉਹਨਾਂ ਨੂੰ ਜਿਹੜਾ ਅੰਨ ਦਾਣਾ ਦੂਜੇ ਤੀਜੇ, ਕਿਉਂਕਿ ਮਾਰਕਡ ਵੈਦਰ, ਮੌਸਮ ਔਰ ਪੂਰਾ ਪਾਰਟ ਔਰ ਪਾਣੀ ਨੂੰ ਐਜ਼ ਏ ਵੈਪਨ ਵਰਤਣ ਦੀ ਗੱਲ ਤਾਂ ਇੰਡੀਆ ਨੇ ਜਿਹੜੀ ਆ ਉਹ 47 ਤੋਂ ਇੱਕਦਮ ਬਾਅਦ ਹੀ ਕੀਤੀ, ਕਿਉਂਕਿ ਸਤਲੁਜ ਦੇ ਜਿਹੜੇ ਹੈਡਵਰਕ ਨੇ ਉਹ ਵੀ ਭਾਰਤ ਦੇ ਵਿੱਚ ਫਿਰੋਜ਼ਪੁਰ 'ਚ ਸਨ ਔਰ ਰਾਵੀ ਦਾ ਹੈਡਵਰਕਸ ਮਾਧੋਪੁਰ ਇਹ ਵੀ ਜਿਹੜਾ ਹੈ ਜੰਮੂ ਕਸ਼ਮੀਰ ਭਾਰਤੀ ਕਬਜ਼ੇ ਵਾਲੇ 'ਚ ਸਨ। ਨਤੀਜੇ ਮਾਧੋਪੁਰ ਪੰਜਾਬ 'ਚ ਹੈ, ਜਿਹੜਾ ਪੰਜਾਬ 'ਚ ਸਨ, ਪਰ ਨਾਲ ਹੀ ਜੰਮੂ ਕਸ਼ਮੀਰ ਰਾਵੀ ਉੱਥੋਂ ਦੀ ਕ੍ਰਾਸ ਕਰਦੀ ਹੈ। ਹੁਣ ਇਸ ਸਭ ਨੂੰ ਉਹਨਾਂ ਨੇ ਜਦੋਂ ਐਜ਼ ਏ ਵੈਪਨ ਇਸਤੇਮਾਲ ਕੀਤਾ, ਪਾਕਿਸਤਾਨ ਭਾਰਤ ਦੇ ਵਿੱਚ ਜੰਗ ਦੇ ਜਿਹੜੇ ਆਸਾਰ ਬਣਦੇ ਗਏ, ਕਸ਼ਮੀਰ ਤਾਂ ਜੇ ਇੰਨਾ ਬਾਅਦ ਫਲੇਅਰ ਅਪ ਹੋਇਆ ਇਹਦਾ, ਦੈਨ ਇੰਟਰਨੈਸ਼ਨਲ ਅਮਰੀਕਾ ਇਨਵੋਲਵ ਹੋਇਆ, ਵਰਲਡ ਬੈਂਕ ਇਨਵੋਲਵ ਹੋਇਆ। 1960 ਦੀ ਜਿਹੜੀ ਹੈ ਉਹ ਇੰਡਸ ਵਾਟਰ ਟਰੀਟੀ ਕਰਾਚੀ ਦੇ ਵਿੱਚ ਹੋਈ, ਜਿਸ ਨੂੰ ਜਿਹੜਾ ਨਹਿਰੂ ਜਿਹੜਾ ਕਰਾਚੀ, ਉਦੋਂ ਪਾਕਿਸਤਾਨ ਦੀ ਰਾਜਧਾਨੀ ਕਰਾਚੀ ਸੀ, ਇਸਲਾਮਾਬਾਦ ਬਾਅਦ 'ਚ ਨਵਾਂ ਸ਼ਹਿਰ ਬਣਾਇਆ ਜਿਹੜਾ ਗ੍ਰੀਨ ਕੈਪੀਟਲ ਆਫ ਦਾ ਵਰਲਡ ਜਿਹਨੂੰ ਕਹਿੰਦੇ ਨੇ, ਔਰ ਨਹਿਰੂ ਫਲਾਈ ਕਰਕੇ ਗਿਆ ਔਰ ਇਹ 1960 ਦੇ ਵਿੱਚ ਇੰਡਸ ਜਿਹੜੀ ਵਾਟਰ ਟਰੀਟੀ ਹੁੰਦੀ ਹੈ, ਜਿਹਦੇ ਥੱਲੇ ਸਤਲੁਜ, ਬਿਆਸ, ਰਾਵੀ ਤਿੰਨਾਂ ਦਰਿਆਵਾਂ ਦੇ ਅਪਰ ਰਾਈਪੇਰੀਅਨ ਤੇ ਲੋਅਰ ਰਾਈਪੇਰੀਅਨ, ਰਾਈਪੇਰੀਅਨ ਕਹਿੰਦੇ ਨੇ ਜਿਹੜੇ ਦਰਿਆ ਦੇ ਕੰਢੇ ਤੇ ਵਸੇ ਹੋਏ ਲੋਕ ਹੁੰਦੇ ਨੇ ਉਹਨਾਂ ਦਾ ਹੱਕ, ਉਹ ਪੂਰੀ ਤੌਰ ਤੇ ਪੰਜਾਬ ਨੂੰ, ਚਨਾਹ ਔਰ ਜੇਹਲਮ ਜਿਹੜੇ ਨੇ ਔਰ ਇੰਡਸ ਇਹ ਮੁਕੰਮਲ ਤੌਰ ਤੇ ਇਹਦੇ ਰਾਈਟ ਸਿਰਫ ਚਨਾਹ ਔਰ ਜੇਹਲਮ, ਕਿਉਂਕਿ ਕਸ਼ਮੀਰ ਚੋਂ ਗੁਜ਼ਰਦੇ ਨੇ ਭਾਰਤੀ ਕਬਜ਼ੇ ਵਾਲੇ ਚੋਂ, ਉਹਨਾਂ ਨੂੰ ਇਰੀਗੇਸ਼ਨ ਦਾ ਜਾਂ ਇਲੈਕਟ੍ਰਿਸਿਟੀ ਜਾਂ ਲਿਮਿਟਿਡ ਉਹਦਾ ਯੂਜ਼, ਪਰ ਕੋਈ ਡੈਮ ਨਹੀਂ ਬਣਾ ਸਕਦੇ ਜਾਂ ਕੋਈ ਹੋਰ ਨਹੀਂ, ਉਸ ਦਾ ਜਿਹੜਾ ਹਕੂਕ ਮੰਨਿਆ ਗਿਆ। 1966 ਦੇ ਵਿੱਚ ਪੰਜਾਬ ਰੀਆਰਗੇਨਾਈਜੇਸ਼ਨ ਐਕਟ ਦੇ ਥੱਲੇ ਜਦੋਂ ਕਿ ਪੰਜਾਬ 'ਚ ਪੰਜਾਬੀ ਜ਼ਬਾਨ ਦੀ ਰੈਕਗਨੀਸ਼ਨ ਦੇ ਲਈ ਐਜੀਟੇਸ਼ਨ ਚੱਲ ਰਹੀ ਸੀ, ਪੰਜਾਬ ਰੀਆਰਗੇਨਾਈਜੇਸ਼ਨ ਐਕਟ ਦੇ ਵਿੱਚ ਆਰਟੀਕਲ 78, 79, 80 ਇਹ ਤਿੰਨ ਜੋੜੇ ਗਏ। 78, 79, 80 ਦੇ ਥੱਲੇ ਉਹ ਕੁਝ ਇੰਡੀਅਨ ਗਵਰਨਮੈਂਟ ਨੇ ਕੀਤਾ ਜੋ ਨਾ ਤਾਂ ਇੰਟਰਨੈਸ਼ਨਲ ਰਾਈਪੇਰੀਅਨ ਲਾਅ ਦੇ ਮੁਤਾਬਕ ਸੀ, ਨਾ ਇੰਡੀਅਨ ਕਨਸਟੀਟਿਊਸ਼ਨ ਦੇ ਮੁਤਾਬਕ ਸੀ, ਕਿਉਂਕਿ ਜਿਹੜਾ ਰਾਈਪੇਰੀਅਨ ਲਾਅ ਹੈ ਉਹਦਾ ਇੱਕ ਝਟਕਾ ਜਿਹਾ ਫਾਰਮੂਲਾ ਇਹ ਹੈ ਕਿ ਵੀ ਜਿਸ ਖਿੱਤੇ 'ਚੋਂ ਜਿਹੜੇ ਦਰਿਆ ਗੁਜ਼ਰਦੇ ਨੇ, ਜਦੋਂ ਹੜ੍ਹ ਆਉਂਦੇ ਨੇ, ਤਬਾਹੀ ਆਉਂਦੀ ਹੈ, ਤੇ ਜਿਹੜੇ ਉਹਨਾਂ ਦੇ ਕੰਢੇ ਵਸਣ ਵਾਲੇ ਲੋਕ ਨੇ ਉਹ ਸਫ਼ਰ ਕਰਦੇ ਨੇ, ਇਸ ਲਈ ਉਹਨਾਂ ਪਾਣੀਆਂ ਦੇ ਉੱਤੇ ਉਹਨਾਂ ਲੋਕਾਂ ਦਾ ਹੀ ਹੱਕ ਹੈ। ਰਾਈਪੇਰੀਅਨ ਦਰਿਆ ਦੇ ਕੰਢੇ ਨੂੰ ਕਹਿੰਦੇ ਨੇ ਔਰ ਇਹ ਬੜਾ ਸਿੰਪਲ ਹੈ ਔਰ ਇਹ ਈਵਨ ਇੰਡੀਅਨ ਕਨਸਟੀਟਿਊਸ਼ਨ ਵੀ ਇਸ ਸਪਿਰਿਟ ਦੇ ਥੱਲੇ ਹੀ ਖੜਾ ਹੈ। ਲੇਕਿਨ ਇਹ ਪਹਿਲੀ ਵਾਰ ਹੋਇਆ ਕਿ ਉਹਨਾਂ ਨੇ ਪੰਜਾਬ ਦੇ ਪਾਣੀਆਂ ਦੇ ਉੱਤੇ ਕੰਟਰੋਲ ਕਰਕੇ, ਹਾਲਾਂਕਿ ਉਸ ਤੋਂ ਪਹਿਲਾਂ ਹੀ ਰਾਜਸਥਾਨ ਦਾ ਹੱਕ ਵੀ ਵਿੱਚ ਬਣਾ ਦਿੱਤਾ ਗਿਆ ਸੀ ਰਫਲੀ। ਹੁਣ ਤਾਂ ਕਿਉਂਕਿ ਪਾਣੀ ਦਾ ਵਹਾਅ ਇਹਨਾਂ 50 ਸਾਲਾਂ 'ਚ ਬਹੁਤ ਕੁਝ ਬਦਲ ਗਿਆ, ਬਹੁਤ ਘਟ ਗਿਆ ਪਾਣੀ, ਲੇਕਿਨ ਇੱਕ ਪੀਰੀਅਡ 'ਚ ਇੱਕ ਅੰਦਾਜ਼ੇ ਮੁਤਾਬਕ 16.5 ਮਿਲੀਅਨ ਏਕੜ ਫੀਟ ਇਵੇਂ ਪਾਣੀ ਜਿਹੜਾ ਹੈ ਉਸ ਦੀ ਕੈਲਕੂਲੇਸ਼ਨ ਹੁੰਦੀ ਹੈ। ਇਹ ਸਤਲੁਜ, ਬਿਆਸ, ਰਾਵੀ ਤਿੰਨ ਦਰਿਆਵਾਂ 'ਚ ਇੰਨਾ ਪਾਣੀ ਜਿਹੜਾ ਹੈ 16.5 ਮਿਲੀਅਨ ਏਕੜ ਫੁੱਟ ਪ੍ਰੋਡਿਊਸ ਹੁੰਦਾ ਹੈ। 8.5 ਮਿਲੀਅਨ ਏਕੜ ਫੁੱਟ ਪਾਣੀ ਰਾਜਸਥਾਨ ਨੂੰ 1960 ਤੋਂ ਹੀ ਜਾ ਰਿਹਾ ਫ੍ਰੀ ਆਫ ਕਾਸਟ, ਅੱਧਿਓਂ ਜ਼ਿਆਦਾ। ਇਹਨਾਂ ਤਿੰਨਾਂ ਦਰਿਆਵਾਂ 'ਚੋਂ ਕੋਈ ਦਰਿਆ ਰਾਜਸਥਾਨ ਨੂੰ ਟੱਚ ਹੀ ਨਹੀਂ ਕਰਦਾ, ਰਾਈਪੇਰੀਅਨ ਤਾਂ ਦੂਰ ਦੀ ਗੱਲ। ਤੇ 4.5 ਮਿਲੀਅਨ ਏਕੜ ਫੁੱਟ ਪਾਣੀ ਜਿਹੜਾ ਹੈ ਉਹ ਹਰਿਆਣੇ ਨੂੰ ਦਿੱਤਾ ਗਿਆ। ਇਹ ਕਹਿ ਕੇ ਜਦੋਂ ਹਰਿਆਣਾ ਬਣਾਇਆ ਗਿਆ ਕਿ ਜੀ ਇਹ ਕਿਉਂਕਿ ਪੰਜਾਬ ਦਾ ਹਿੱਸਾ ਸੀ ਇਸ ਲਈ ਦਾ ਵੀ ਹੱਕ ਬਣਦਾ, ਚਲੋ ਮੰਨ ਲਓ ਇਸ ਆਰਗੂਮੈਂਟ ਨੂੰ। ਪਰ ਜਿਹੜਾ ਯਮਨਾ ਦਰਿਆ ਹਰਿਆਣੇ 'ਚੋਂ ਗੁਜ਼ਰਦਾ ਉਹਦੇ 'ਚੋਂ ਇੱਕ ਬੂੰਦ ਜਿਹੜਾ ਪਾਣੀ ਵੀ ਪੰਜਾਬ ਨੂੰ ਨਹੀਂ ਦਿੱਤਾ ਗਿਆ। ਜੇ ਇਹੀ ਕ੍ਰਾਈਟੇਰੀਆ ਮੰਨਣਾ ਕਿ ਪੰਜਾਬ ਦੇ ਸਤਲੁਜ, ਬਿਆਸ 'ਚੋਂ ਤੁਸੀਂ ਹਰਿਆਣੇ ਨੂੰ ਜਿਹੜਾ 3.5 ਮਿਲੀਅਨ ਏਕੜ ਫੁੱਟ ਪਾਣੀ ਦੇਣਾ, ਫਿਰ ਯਮਨਾ 'ਚੋਂ ਜਿਹੜਾ ਉਹ ਪੰਜਾਬ ਦਾ ਹੱਕ। ਲੇਕਿਨ ਗੱਲ ਜਦੋਂ ਲੁੱਟ ਖਸੁੱਟ ਦੀ ਹੋਏ, ਜਦੋਂ ਤੁਸੀਂ ਕਿਸੇ ਕੌਮ ਨੂੰ, ਕਿਸੇ ਖਿੱਤੇ ਨੂੰ ਬਿਲਕੁਲ ਮਰਹੂਮ ਕਰ ਦੇਣਾ, ਉਸ ਨੂੰ ਭੁੱਖੇ ਮਾਰਨਾ, ਪਿਆਸੇ ਮਾਰਨਾ, ਲੁੱਟਣਾ, ਉਜਾੜਨਾ, ਤਬਾਹ ਕਰਨਾ, ਤੁਹਾਡਾ ਏਜੰਡਾ ਹੀ ਇਹ ਹੈ।
ਹੁਣ ਜਿਹੜਾ ਬਾਕੀ ਵੀ ਬਚਿਆ ਹੈ, ਜਿਹੜਾ ਹੁਣ ਜੇ 4 ਜਿਹੜਾ 8.5 ਉੱਧਰ ਚਲਾ ਗਿਆ, 3.5 ਇੱਧਰ ਜਿਹੜਾ ਬਾਕੀ ਬਚਿਆ ਹੈ, ਉਹ ਸੈਂਟਰ ਕਹਿੰਦੀ ਹੈ ਜਿਹੜਾ SYL ਕਨਾਲ ਦਾ ਇਸ਼ੂ ਇਹਦੇ ਤੋਂ ਹੀ ਆਇਆ ਕਿ ਜੀ ਨਹੀਂ ਹਰਿਆਣੇ ਦਾ ਹੱਕ ਜਿਹੜਾ ਹੈ ਉਹ ਇਹ ਪਹਿਲਾਂ ਸਤਲੁਜ ਦਾ ਪਾਣੀ, ਬਿਆਸ ਦੇ ਪਾਣੀ 'ਚੋਂ ਵੀ ਉਹਨੂੰ ਹੱਕ ਚਾਹੀਦਾ। ਇਹ ਵੱਖਰੀ ਕਹਾਣੀ ਹੈ ਕਿ ਜੁਝਾਰੂ ਸਿੰਘਾਂ ਨੇ ਆਪਣੀ ਕੁਰਬਾਨੀ ਦੇ ਨਾਲ SYL ਕਨਾਲ ਨਹੀਂ ਜਿਹੜੀ ਹੈ ਉਹ ਮੁਕੰਮਲ ਹੋਣ ਦਿੱਤੀ। ਅਜੇ ਵੀ ਸੁਪਰੀਮ ਕੋਰਟ ਨੇ ਕਦੋਂ ਕੀ ਕਹਿ ਦੇਣਾ। ਹੁਣ ਜਿਹੜੀ ਖਬਰ ਨੇ, ਇੱਕ ਪਾਸੇ ਆ ਸਾਰੇ ਫੂਲਕੇ ਵਰਗੇ ਵਿਕੇ ਹੋਏ ਲੋਕ, ਜਗਮੀਤ ਬਰਾੜ ਵਰਗੇ ਚੱਕਵੇਂ ਚੁੱਲ੍ਹੇ, ਔਰ ਦੂਸਰੇ ਉਹ ਇਹ ਕਹਿੰਦੇ ਨੇ ਜੀ ਅਸੀਂ ਇਸ ਸਿੱਟੇ 'ਤੇ ਇਸ ਲਈ BJP ਜੁਆਇਨ ਕੀਤੀ ਕਿ BJP ਹੀ ਪੰਜਾਬ ਦੇ ਮਸਲਿਆਂ ਦਾ ਹੱਲ ਕਰ ਸਕਦੀ ਹੈ, ਹੋਰ ਕੋਈ ਨਹੀਂ। ਉਹ ਔਰ BJP ਇੱਕ ਪਾਸਿਓਂ ਨਹੀਂ ਸਾਰੇ ਪਾਸਿਓਂ ਤਬਾਹੀ ਦੇ ਉੱਤੇ ਲੱਗੀ ਹੋਈ ਹੈ। ਚਲੋ ਇੱਕ ਗੱਲ ਚੰਗੀ ਹੈ, ਕੱਲ੍ਹ ਅਸੀਂ ਜ਼ਿਕਰ ਕੀਤਾ ਸੀ ਕਿ ਜੀ ਇਹਨਾਂ ਨੇ ਡੀਲਿਮਿਟੇਸ਼ਨ ਬਿੱਲ ਲਿਆਂਦਾ ਔਰ ਇੰਡੀਆ ਜਿਹੜਾ ਨਾਰਥ ਸਾਊਥ ਦੇ ਵਿੱਚ ਡਿਵਾਈਡ ਔਰ ਸਿਵਲ ਵਾਰ ਹੋਏਗੀ, ਉਹ ਆਪੋਜੀਸ਼ਨ ਨੂੰ ਵੀ ਸਮਝ ਆ ਗਈ, ਸਾਊਥ ਵੀ ਖੜਾ ਹੋ ਗਿਆ। ਬੰਗਾਲ ਦੀ ਤ੍ਰਿਣਮੂਲ ਕਾਂਗਰਸ ਮਮਤਾ ਬੈਨਰਜੀ ਨੇ ਵੀ ਆਪਣੇ ਸਾਰੇ ਅੱਜ ਜਦੋਂ ਵੋਟਿੰਗ ਹੋਈ ਪਾਰਲੀਮੈਂਟ 'ਚ, ਕਿਉਂਕਿ ਕਨਸਟੀਟਿਊਸ਼ਨ ਦੇ ਵਿੱਚ ਚੇਂਜ ਕਰਨ ਲਈ ਸੀਟਾਂ ਵਧਾਉਣ ਦੇ ਨਾਂ ਥੱਲੇ ਇਨਫੈਕਟ ਹਿੰਦੂ ਹਾਰਟਲੈਂਡ ਨੂੰ ਜਿਹੜਾ ਹੈ ਉਹਨਾਂ ਨੇ ਟੋਟਲ ਕਬਜ਼ਾ ਕਰਾਉਣਾ ਸੀ, ਉਹ 2/3 ਵੋਟਾਂ ਨਹੀਂ ਮਿਲੀਆਂ ਉਹਨਾਂ ਨੂੰ, ਉਹ ਡਿੱਗ ਪਿਆ ਅੱਜ। ਲੇਕਿਨ ਇਹਨਾਂ ਨੇ ਪੰਜਾਬ ਨੂੰ ਤਾਂ ਇੱਕ ਕਾਲੋਨੀ ਬਣਾਇਆ ਹੀ ਹੋਇਆ, ਪੰਜਾਬ 'ਚੋਂ ਕੀ ਕੱਢ ਰਹੇ ਨੇ, ਕਿੱਧਰ ਕੀ ਲਿਜਾ ਰਹੇ ਨੇ। ਔਰ ਇਹ ਖਬਰ ਕੱਲ੍ਹ ਦੀ ਜਦੋਂ ਸਾਹਮਣੇ ਆਈ ਕਿ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦੇ ਵਿੱਚ ਜਿਹੜੇ ਨੇ ਉਹਦੇ 'ਚ ਜਿਹੜਾ ਸੈਂਟਰ ਇਹ ਚਾਹੁੰਦਾ ਹੈ ਕਿ ਜੇ 2 ਮੈਂਬਰ ਨੇ ਸੈਂਟਰ ਦੇ, ਉਹ ਚਾਹੁੰਦੇ ਨੇ ਕਿ 4 ਅਸੀਂ ਕਰ ਦਈਏ, ਇੱਕ ਹਰਿਆਣੇ 'ਚੋਂ ਲੈ ਲਈਏ, ਇੱਕ ਰਾਜਸਥਾਨ 'ਚੋਂ। ਮਤਲਬ ਇਹ ਹੈ ਕਿ ਆਲਰੇਡੀ ਮੁਕੰਮਲ ਤੌਰ ਦੇ ਉੱਤੇ ਪਹਿਲਾਂ ਹੀ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਇਲੀਗਲ ਹੈ। ਆਰਟੀਕਲ 78, 79, 80 ਇਲੀਗਲ ਨੇ, ਕਿਉਂਕਿ ਉਹਨਾਂ ਦੇ ਕੋਲ ਕੋਈ ਹੱਕ ਹੀ ਨਹੀਂ ਹੈ ਕਿ ਵੀ ਉਹ ਪਾਣੀਆਂ ਦੇ ਉੱਤੇ ਕੰਟਰੋਲ ਕਰਨ। ਹੁਣ ਉਹਦੇ 'ਤੇ ਜੱਫਾ ਪੱਕਾ ਮਾਰਨ ਦੇ ਲਈ ਉਹ ਜਿਹੜੇ ਨੇ, ਔਰ ਇਹ ਹੈ ਕਿ ਫਰੈਸ਼ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਰੋ ਬਰਿਊਜ਼ ਐਜ਼ ਸੈਂਟਰ ਪ੍ਰਪੋਜ਼ਿਸ ਇਨਕਰੀਜ਼ਿੰਗ ਫੁੱਲ ਟਾਈਮ ਮੈਂਬਰਸ ਫਰੋਮ 2 to 4। ਔਰ ਪੰਜਾਬ ਨੇ ਅੱਗੋਂ ਕਿਹਾ ਕਿ ਇਹ ਕਾਨੂੰਨੀ ਤੌਰ 'ਤੇ ਵੀ ਇਹ ਠੀਕ ਨਹੀਂ ਹੈ, ਇਹ ਤੁਸੀਂ ਪੰਜਾਬ ਰੀਆਰਗਨਾਈਜੇਸ਼ਨ ਐਕਟ ਨੂੰ ਅਮੈਂਡ ਕਰਨਾ ਚਾਹੁੰਦੇ ਹੋ, ਇਹ ਬਿਲਕੁਲ ਗਲਤ ਹੈ। ਔਰ ਰਾਜਸਥਾਨ ਔਰ ਹਿਮਾਚਲ ਪ੍ਰਦੇਸ਼ ਦਾ ਹਾਲਾਂ ਸਿਟਿੰਗ ਮੈਂਬਰ ਉਹਨਾਂ ਦੇ ਲਏ ਜਾਂਦੇ ਨੇ, ਲੇਕਿਨ ਪਰਮਾਨੈਂਟ ਮੈਂਬਰ ਸੈਂਟਰ ਆਪਣਾ ਕੰਟਰੋਲ ਲੈ ਕੇ ਬਿਠਾਉਣਾ ਚਾਹੁੰਦਾ। ਇਸ ਦਾ ਪੰਜਾਬ ਨੇ ਵਿਰੋਧ ਕੀਤਾ। ਵਿਰੋਧ ਕਰਨ ਨਾ ਕਰਨ ਲੈ ਦੇ ਕੇ ਅਲਟੀਮੇਟਲੀ ਭਗਵੰਤ ਮਾਨ ਵੀ ਇੱਕ ਉਹਦਾ ਪਬਲਿਕ ਪੋਸਚਰ ਹੈ ਜਿਹੜਾ ਲੋਕਾਂ ਦੇ ਸਾਹਮਣੇ ਕਹਿਣ ਦਾ, ਇੱਕ ਜਿਹੜਾ ਅਮਿਤ ਸ਼ਾਹ ਸਾਹਮਣੇ ਬੈਠਦਾ ਤੇ ਉਹ ਫਿਰ ਉਹਦੇ ਗੋਡੇ ਫੜੇ ਹੁੰਦੇ ਨੇ। ਸੋ ਇਸ ਸਾਰੇ ਦੇ ਚੱਲਦਿਆਂ ਜਿਹੜੀਆਂ ਦਲੀਲਾਂ ਦਿੱਤੀਆਂ ਨੇ ਪੰਜਾਬ ਸਰਕਾਰ ਨੇ ਬੜੀਆਂ ਵੈਲਿਡ ਨੇ ਕਿ ਜੀ ਇਹਨਾਂ 'ਚੋਂ ਕੋਈ ਰਾਈਪੇਰੀਅਨ ਨਹੀਂ ਹੈ, ਇਹ ਜਿਹੜਾ ਕੋਈ ਵੀ ਇਹਨਾਂ ਨੂੰ ਕੋਈ ਹੱਕ ਨਹੀਂ ਬਣਦਾ। ਪੰਜਾਬ ਜਿਹੜਾ ਆਲਰੇਡੀ ਜਿਹੜਾ ਉਹ ਸਫਰ ਕਰ ਰਿਹਾ, ਪੰਜਾਬ ਦੇ ਕੋਲ ਆਪਣਾ ਇਹ ਹੱਕ ਪੰਜਾਬ ਦਾ ਹੀ ਹੈ। ਇਹ ਜਿਹੜਾ ਨਵੀਂ ਚੇਂਜ ਹੈ ਇਹ ਲੀਗਲੀ ਅਨਟੈਨੇਬਲ ਨੇ, ਕਦੋਂ ਲੀਗਲੀ ਜਾਏਗਾ, ਕੌਣ ਰਿਟ ਕਰੇਗਾ। ਹੁਣ ਅੰਮ੍ਰਿਤਪਾਲ ਸਿੰਘ ਨੂੰ ਚੁੱਕ ਕੇ ਉਹਨਾਂ ਨੇ ਜਿਹੜਾ ਉਹ NSA ਲਾ ਦਿੱਤਾ, 2 ਸਾਲ ਉਹ ਨਹੀਂ ਨਿਕਲਣ ਦਿੱਤਾ। ਹੁਣ ਉਹ ਕੋਰਟ 'ਚ ਕਿਹਾ ਜੀ ਅਸੀਂ NSA ਨਹੀਂ ਲਾਉਂਦੇ, ਪਰ ਜਿਹੜੇ ਉਹ 18 ਕੇਸ ਕੇ ਕਿੰਨੇ ਅਸੀਂ ਪਾਏ ਨੇ ਉਹ ਉੱਥੇ ਹੀ ਚੱਲਣਗੇ, ਡਿਬਰੂਗੜ੍ਹ ਜੇਲ੍ਹ 'ਚੋਂ ਬਾਹਰ ਨਹੀਂ ਆਉਣ ਦੇਣਾ, ਪੰਜਾਬ 'ਚ ਨਹੀਂ ਲਿਆਉਣਾ। ਔਰ ਆਲਰੇਡੀ ਜਿੱਦਾਂ ਨੇ NSA ਮੁੱਕ ਰਿਹਾ ਉਦੋਂ ਪੰਜਾਬ ਪੁਲਿਸ ਜਾ ਕੇ ਉੱਥੇ ਉਹਦੀ ਗ੍ਰਿਫਤਾਰੀ ਪਾਏਗੀ, ਉਹਨੂੰ ਉੱਥੋਂ ਨਿਕਲਣ ਨਹੀਂ ਦੇਣਾ। ਉਹਨਾਂ ਨੇ ਨਾ 18 ਕੇਸਾਂ ਦਾ ਫੈਸਲਾ ਹੋਏ, ਨਾ ਉਹਨਾਂ 'ਚੋਂ ਜ਼ਮਾਨਤ ਹੋਏ, ਨਾ ਬਾਹਰ ਆਏ। ਸੋ ਤੁਸੀਂ ਲੀਗਲੀ ਕਹੀ ਜਾਓ ਜੀ ਅਨਟੈਨੇਬਲ ਹੈ, ਅਦਾਲਤਾਂ ਉਹਨਾਂ ਦੀਆਂ ਨੇ, ਹਕੂਮਤ ਦੇ ਕੋਲ ਜੋ ਹੈ ਉਹ ਕਰਨ। ਸੋ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਵੀ ਇਹ ਜਿਨ੍ਹਾਂ ਨੂੰ ਅਜੇ ਵੀ ਇਹ ਲੱਗਦਾ ਹੈ ਇਹਨਾਂ ਨੂੰ ਸ਼ਰਮ ਨਹੀਂ ਆਉਂਦੀ, ਜਿਹੜੇ BJP ਔਰ ਅੱਜ ਸਾਡੇ ਵੀਰ ਸਰ ਹਰਜਿੰਦਰ ਸਿੰਘ ਸੰਧੂ UK ਤੋਂ ਉਹਨਾਂ ਨੇ ਇੱਕ ਨਜ਼ਮ ਵੀ ਇਸ ਲਾਈਨ ਦੇ ਉੱਤੇ ਹੀ ਭੇਜੀ ਹੈ ਇਹਨਾਂ ਵਿਕੇ ਹੋਏ ਲੋਕਾਂ ਦੇ ਲਈ ਜਿਹੜੇ ਨਾਗਪੁਰ ਦੇ ਗੁਲਾਮ ਬਣੇ ਹੋਏ ਨੇ। ਉਹ ਅਸੀਂ ਅਖੀਰਲੇ ਸੈਗਮੈਂਟ ਦੇ ਵਿੱਚ ਸਾਂਝੀ ਵੀ ਕਰਾਂਗੇ। ਜੀ ਰਾਸਾ ਤੁਹਾਡਾ ਬਹੁਤ ਬਹੁਤ ਧੰਨਵਾਦ। ਸਾਥ ਲੈਣ ਬ੍ਰੇਕ ਵਿਊਅਰਸ ਤੋਂ ਸਾਨੂੰ ਇਸ ਤਰ੍ਹਾਂ ਮਿਲਣਾ, ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।